ਅਗਲੀ ਖਬਰ ਜਿਹੜੀ ਟੈਕਸਸ ਤੋਂ ਆ ਰਹੀ ਆ, ਦੋ ਜਿਹੜੇ ਜਿਊਲਰੀ ਸਟੋਰ ਓਨਰਸ ਜਿਨ੍ਹਾਂ ਦੇ ਉੱਤੇ ਦੋਸ਼ ਇਹ ਸੀਗਾ ਹਰਜੋਤ ਸਿੰਘ ਜੀ ਵੀ ਮਿਲੀਅਨਸ ਆਫ ਡਾਲਰ ਦਾ ਸੋਨੇ ਦਾ ਸਕੈਮ ਉਹਨਾਂ ਨੇ ਕੀਤਾ। 55 ਮਿਲੀਅਨ ਡਾਲਰ ਦਾ ਸੋਨੇ ਦਾ ਜਿਹੜਾ ਸਕੈਮ ਕੀਤਾ ਤੇ ਕਹਿੰਦੇ ਵੀ ਇਹ ਟਾਰਗੇਟ ਕਰਦੇ ਸੀਗੇ ਸੀਨੀਅਰਸ ਨੂੰ। ਇਹ ਦੋ ਜਿਹੜੇ ਸਟੋਰ ਓਨਰਸ ਆ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਆ। ਅਰਵਿੰਗ ਤੇ ਫ੍ਰਿਸਕੋ ਦੇ ਵਿੱਚ ਕਹਿੰਦੇ ਵੀ ਇੱਕੋ ਟਾਈਮ ਦੇ ਉੱਤੇ ਕੋਲਿਨ ਕਾਉਂਟੀ ਦੇ ਸ਼ੈਰਿਫ ਆਫਿਸ ਤੇ ਫੈਡਰਲ ਅਧਿਕਾਰੀਆਂ ਨੇ ਜਿਹੜੀ ਰੇਡ ਜਿਹੜੀ ਉਹ ਮਾਰੀ। 1 ਸਾਲ ਤੱਕ ਜਾਂਚ ਜਿਹੜੀ ਇਹਨਾਂ ਦੀ ਚੱਲੀ ਹੈਗੀ ਆ। ਕਹਿੰਦੇ ਵੀ ਮਿਲੀਅਨਸ ਆਫ ਡਾਲਰ ਕੈਸ਼ ਦੇ ਵਿੱਚ ਤੇ ਸੋਨੇ ਦੇ ਵਿੱਚ ਤਿਲਕ ਜਿਊਲਰਸ ਅਰਵਿੰਗ ਤੇ ਸਾਇਮਾ ਜਿਊਲਰਸ ਫ੍ਰਿਸਕੋ ਉਹਨਾਂ ਤੋਂ ਜਿਹੜਾ ਆ ਉਹ ਹੁਣ ਜ਼ਬਤ ਜਿਹੜਾ ਉਹ ਕੀਤਾ ਗਿਆ ਆ। ਦਰਜਨਾਂ ਹੀ ਜਿਹੜੇ ਅਧਿਕਾਰੀ ਆ ਕੋਲਿਨ ਕਾਉਂਟੀ ਸ਼ੈਰਿਫ ਆਫਿਸ ਦੇ ਫੈਡਰਲ, ਸਟੇਟ ਤੇ ਲੋਕਲ ਪੁਲਿਸ ਦੇ ਨਾਲ ਮਿਲ ਕੇ ਇਹਨਾਂ ਨੇ ਇਹ ਟੈਕਟੀਕਲ ਰੇਡਸ ਕਿੰਨੀਆਂ ਇਹਨਾਂ ਸਟੋਰਾਂ ਦੇ ਉੱਤੇ ਮਾਰੀਆਂ ਆ। ਇਹ ਸਕੈਮ ਕਰਦੇ ਸੀ ਬਜ਼ੁਰਗਾਂ ਦੇ ਕੋਲੋਂ ਸੋਨਾ ਜਿਹੜਾ ਆ ਉਹ ਕਿਸੇ ਨਾ ਕਿਸੇ ਤਰੀਕੇ ਗੱਲਾਂ 'ਚ ਲਾ ਲੂ ਕੇ ਉਹਨਾਂ ਤੋਂ ਲੈ ਜਾਂਦੇ ਸੀਗੇ। ਫਿਰ ਇਹ ਸੋਨੇ ਨੂੰ ਮੈਲਟ ਕਰਦੇ ਸੀਗੇ ਤੇ ਫਿਰ ਬਾਕੀ ਜਿਹੜੇ ਕਸਟਮਰਸ ਆ ਉਹਨਾਂ ਨੂੰ ਇਹ ਵੇਚ ਦਿੱਤਾ ਜਾਂਦਾ ਸੀ ਜਾਂ ਮੁਲਕ ਤੋਂ ਬਾਹਰ ਕਢਾ ਦਿੱਤਾ ਜਿਹੜਾ ਹੋ ਜਾਂਦਾ ਸੀਗਾ। ਕੋਲਿਨ ਕਾਉਂਟੀ ਦੇ ਜਿਹੜੇ ਸ਼ੈਰਿਫ ਜਿਮ ਸਕਿਨਰ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਦੱਸਿਆ ਹਰਜੋਤ ਸਿੰਘ ਜੀ, ਕਹਿੰਦੇ ਵੀ ਇਹ ਸਾਡੇ ਸਿਟੀਜ਼ਨਸ ਨੂੰ, ਬਜ਼ੁਰਗਾਂ ਨੂੰ ਡੀਫਰਾਡ ਜਿਹੜੇ ਉਹ ਕਰ ਰਹੇ ਸੀਗੇ ਤੇ ਅਸੀਂ ਇਸ ਦੀ ਤਹਿ ਤੱਕ ਜਿਹੜਾ ਉਹ ਜਾਣਾ ਸੀਗਾ। ਟਾਸਕ ਫੋਰਸ ਕੋਲਿਨ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਪਿਛਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਗਠਨ ਉਸ ਦਾ ਕੀਤਾ ਸੀਗਾ ਤੇ ਫਿਰ ਕਹਿੰਦੇ ਵੀ ਜਿਹੜੇ ਕੋਰੀਅਰ ਸੀਗੇ, ਜਿਹੜੇ ਇਹਨਾਂ ਦੇ ਵਿਚਾਲੇ ਕਰਿੰਦੇ ਸੀਗੇ, ਜਿਹੜੇ ਜਾਂਦੇ ਸੀ ਬਜ਼ੁਰਗਾਂ ਦੇ ਘਰਾਂ ਦੇ ਵਿੱਚੋਂ ਸੋਨਾ ਜਿਹੜਾ ਉਹ ਲੈ ਕੇ ਆਉਂਦੇ ਸੀ, ਉਹਨਾਂ ਨੂੰ ਗ੍ਰਿਫਤਾਰ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਡੈਲਸ ਫੋਰਟ ਵਰਥ ਇਲਾਕੇ ਦੇ ਇਰਦ ਗਿਰਦ। ਤੇ ਕਹਿੰਦੇ ਵੀ ਇਹ ਸਕੈਮ ਈਮੇਲਾਂ ਦੇ ਜ਼ਰੀਏ ਸਟਾਰਟ ਕਰਦੇ ਸੀ। ਉਹਨਾਂ ਦੇ ਨਾਮ ਨੂੰ ਕਹਿੰਦੇ ਵੀ ਇਹੀ ਉਹੀ ਜਿੱਦਾਂ ਆਪਾਂ ਨੂੰ ਇਸੇ ਕਾਲਾਂ ਕਰਦੇ ਰਹਿੰਦੇ ਆ ਸਕੈਮਰਸ ਵੀ ਤੁਹਾਡਾ ਜੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਨਾਮ ਆ ਗਿਆ ਆ ਤੇ ਤੁਸੀਂ ਚੱਕ ਲੈ ਜਾਣੇ ਆ, ਇਸ ਤੋਂ ਪਹਿਲਾਂ ਵੀ ਤੁਸੀਂ ਚੱਕ ਹੋ ਜਾਓ, ਤੁਸੀਂ ਸਾਨੂੰ ਜਿਹੜਾ ਆ ਜਾਂ ਮਨੀ ਦੇ ਦਿਓ ਤੇ ਜਾਂ ਸੋਨਾ ਜਿਹੜਾ ਉਹ ਦੇ ਦਿਓ। ਸੋ ਗੋਲਡ ਬਾਰ ਸਕੈਮ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਇਹ ਜਿਹੜੇ ਤਿਲਕ ਜਿਊਲਰ ਵਾਲੇ ਤੇ ਸਾਇਮਾ ਜਿਊਲਰ ਵਾਲੇ ਆ ਅਰਵਿੰਗ ਦੇ ਵਿੱਚ ਤੇ ਜਿਹੜਾ ਹਰਜੋਤ ਸਿੰਘ ਜੀ ਇਹ ਕਰ ਰਹੇ ਸੀਗੇ ਫ੍ਰਿਸਕੋ ਦੇ ਵਿੱਚ ਇਹ ਜਿਹੜੇ ਜਿਊਲਰੀ ਸਟੋਰ ਆ। ਸੋ ਇਹ ਦੇਸੀਆਂ ਦੇ ਜਿਊਲਰੀ ਸਟੋਰ ਸੀਗੇ, ਇਹ ਭਾਰਤੀ ਮੂਲ ਦੇ ਮੈਨੂੰ ਲੱਗਦਾ ਵੀ ਇਹ ਬੰਦੇ ਸੀਗੇ ਜਿਨ੍ਹਾਂ ਨੇ ਇਹ ਕਾਂਡ ਜਿਹੜਾ ਉਹ ਕੀਤਾ। ਕਹਿੰਦੇ ਵੀ 7 ਮਿਲੀਅਨ ਡਾਲਰ ਇਹਨਾਂ ਨੇ ਲੋਕਾਂ ਦੇ, ਬਜ਼ੁਰਗਾਂ ਦੀ ਰਿਟਾਇਰਮੈਂਟ ਸੇਵਿੰਗ ਦੇ ਵਿੱਚੋਂ 200 ਤੋਂ ਵੱਧ ਬਜ਼ੁਰਗਾਂ ਦੀ ਜਿਹੜੇ ਵਿਕਟਮ ਸੀਗੇ ਉਹਨਾਂ ਤੋਂ ਹਥਿਆਇਆ। ਸਾਰਿਆਂ ਦੀ ਸਾਰੀ ਉਮਰ, ਸਾਰਿਆਂ ਦੀ ਜਿਹੜੀ ਹੈ 65 ਸਾਲ ਤੋਂ ਉੱਤੇ ਉਮਰ ਸੀਗੀ ਤੇ 55 ਮਿਲੀਅਨ ਡਾਲਰ ਦਾ ਕੁੱਲ ਜਿਹੜਾ ਇਹਨਾਂ ਨੇ ਫਰਾਡ ਕੀਤਾ ਸੀਗਾ। ਸੋ ਟੈਕਸਸ ਦੇ ਵਿੱਚ ਇਹਨਾਂ ਨੇ 55 ਮਿਲੀਅਨ ਡਾਲਰਾਂ ਦਾ ਜਿਹੜਾ ਚੂਨਾ ਆ ਲੋਕਾਂ ਨੂੰ, ਬਜ਼ੁਰਗਾਂ ਨੂੰ ਜਿਹੜਾ ਉਹ ਲਾਇਆ ਜਿਹੜਾ ਉਹ ਹੈਗਾ ਆ। ਸੋ ਇਹ ਦੋ ਜਣੇ, ਦੋ ਇਹ ਓਨਰ ਜਿਹੜੇ ਆ ਉਹ ਗ੍ਰਿਫਤਾਰ ਹਰਜੋਤ ਸਿੰਘ ਜੀ ਕਰ ਲਏ ਗਏ ਆ। ਤਿਲਕ ਜਿਊਲਰ ਤੇ ਸਾਇਮਾ ਜਿਊਲਰ ਦੇ ਜਿਹੜੇ ਓਨਰਸ ਹੈਗੇ ਆ। ਸੋ 1 ਸਾਲ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਨੇ ਚਲਾਈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਹੱਥੇ ਜਿਹੜੀ ਇਹ ਕਾਮਯਾਬੀ ਆ ਉਹ ਲੱਗੀ ਹੈਗੀ ਆ। ਜੀ ਦੇਖੋ ਹੁਣ ਸੁਨਿਆਰੇ ਵੀ ਜਿਹੜੇ ਆ ਇਦਾਂ ਦੇ ਜਿਹੜੇ ਕਾਲਾਂ ਆਉਂਦੀਆਂ ਫਰਾਡ ਉਹਨਾਂ ਨਾਲ ਰਲੇ ਹੋਏ ਆ। ਪਹਿਲੀ ਬੇਨਤੀ ਤਾਂ ਇਹ ਆ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ, ਜੇ ਸੱਚਮੁੱਚ ਹੀ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਪਿਆਰ ਕਰਦੇ ਆ ਨਾ, ਵੱਧ ਤੋਂ ਵੱਧ ਆਪਣੇ ਜਿੰਨੇ ਵੀ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕਿਤੇ ਵੀ ਰਹਿੰਦੇ ਉਹਨਾਂ ਨੂੰ ਦੱਸਿਆ ਕਰੋ ਵੀ ਪ੍ਰੋਗਰਾਮ ਸੁਣਨ, ਤਾਂ ਕਿ ਜਿਹੜੀਆਂ ਇਦਾਂ ਦੀਆਂ ਖਬਰਾਂ ਪਤਾ ਹੋਣ ਦੇ ਨਾਲ ਉਹਨਾਂ ਦਾ ਕਿਸੇ ਤਰ੍ਹਾਂ ਨਾਲ ਫਰਾਡ 'ਚ ਰਗੜ ਨਾ ਹੋ ਜਾਣ। ਕੱਲ ਵੀ ਸਾਡੇ ਰੇਡੀਓ ਸਟੇਸ਼ਨ ਤੇ ਕਾਲ ਆਈ ਸੀ ਸੈਨੋਜ਼ੇ ਤੋਂ ਹੀ, ਕਹਿੰਦਾ ਵੀ ਮੈਨੂੰ ਕਾਲ ਆਈ, ਕਹਿੰਦੀ ਬੀਬੀ ਕਹਿੰਦੀ ਵੀ ਮੈਂ ਇੰਡੀਅਨ ਐਮਬੈਸੀ ਤੋਂ ਬੋਲਦੀ ਆ, ਕਹਿੰਦਾ ਈਵਨ ਵੀਡੀਓ ਕਾਲ ਤੇ ਵੀ ਤੇਰਾ ਕ੍ਰਾਈਮ ਦੇ ਵਿੱਚ ਤੂੰ ਇਨਵੋਲਵ ਹੈਗਾ ਆ ਤੇ ਅਸੀਂ ਤੇਰੀ ਇਨਵੈਸਟੀਗੇਸ਼ਨ ਕਰਨੀ ਆ। ਦਿੱਲੀ ਦੇ ਵਿੱਚ ਪੁਲਿਸ ਆਫੀਸਰ ਬੈਠਾ ਹੈਗਾ, ਕਹਿੰਦਾ ਉਹਦੇ ਨਾਲ ਵੀ ਮਿਲਾ ਦਿੱਤਾ ਤੇ ਵੀ ਆਹ ਦੇਖੋ ਜੀ ਸਾਰਾ ਰੈਕਡ ਬਣਿਆ ਤੇ ਤੁਹਾਨੂੰ ਜਿਹੜੇ ਆ ਆਪਾਂ ਲੈ ਦੇ ਕੇ ਜਿਹੜਾ ਕੁਛ ਨਾ ਕੁਛ ਕਰ ਦਿੰਦੇ ਆ। ਉਹ ਲੱਕਲੀ ਕਿਉਂਕਿ ਉਹ ਬਹੁਤ ਲੰਮੇ ਸਮੇਂ ਤੋਂ ਪੰਜਾਬੀ ਰੇਡੀਓ ਯੂਐਸਏ ਦਾ ਲਿਸਨਰ ਆ, ਕਹਿੰਦਾ ਫਿਰ ਮੈਂ ਚੰਗਾ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਦੱਸਿਆ ਤੇ ਫੇਰ ਕਹਿੰਦਾ ਫੋਨ ਕੱਟ ਗਿਆ। ਸੋ ਕੱਲੇ ਇਹ ਨਹੀਂ ਹੈਗੇ, ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੀਆਂ ਕਾਲਸ ਆ ਰਹੀਆਂ, ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਦੀਆਂ। ਹੁਣ ਦੇਖੋ ਵੀ ਇਹ ਦੱਸ ਰਹੇ ਵੀ ਅਸੀਂ ਇੰਡੀਅਨ ਐਮਬੈਸੀ ਚੋਂ ਬੋਲ ਰਹੇ ਹਾਂ। ਇੰਡੀਅਨ ਐਮਬੈਸੀ ਦਾ ਕੀ ਲੈਣਾ ਦੇਣਾ ਇਹਦੇ ਚ? ਸਿਰਫ ਨਾਂ ਲੈ ਕੇ ਨਾਲੇ ਇੰਡੀਅਨ ਐਮਬੈਸੀ ਤੇ ਇਦਾਂ ਦਾ ਕੰਮ ਕਰੂਗੀ। ਸੋ ਇਹ ਡਿਜੀਟਲ ਅਰੈਸਟ ਸੋਫਾ ਇਦਾਂ ਕਰਕੇ ਜਿਹੜਾ ਹਰਜੋਤ ਸਿੰਘ ਜੀ ਕਰਦੇ ਜਿਹੜੇ ਉਹ ਹੈਗੇ ਆ। ਸੋ ਇਸ ਤਰੀਕੇ ਦੇ ਨਾਲ, ਸੋ ਮੈਂ ਦੱਸਦੇ ਜਾਵਾਂ ਤੇਲਗੂ ਮੂਲ ਦਾ ਬੰਦਾ ਆ।
ਮੈਂ ਉਹ ਉਹਨਾਂ ਕੋਲ ਰਾਜ ਖਬਰ 'ਚ ਕਨਵੀਰ ਸਿੰਘ ਜੀ ਕਹਿੰਦਾ ਵੀ ਪਾਸਪੋਰਟ ਨੰਬਰ ਤੱਕ ਵੀ ਸੀ ਮੇਰਾ, ਸੋ ਦੱਸੋ ਚੋਰੀ ਹੁਣ ਦਿੱਤੇ ਆ ਉਹਨਾਂ ਪਾਸਪੋਰਟ ਨੇ, ਨੰਬਰ ਉਹਨਾਂ ਕੋਲ ਕਿੱਦਾਂ ਚੱਲ ਗਿਆ? ਠੀਕ ਉਥੋਂ ਹੈ ਕਿ ਨਹੀਂ? ਅੰਦਰੋਂ ਡਾਟਾ ਲੀਕ ਕੀਤਾ ਉਹਨਾਂ ਨੇ ਜਾਂ ਫੜਾਇਆ ਆ ਕਿਤੇ ਨਾ ਜਾਂ ਕਿਤੇ ਤਾਂ ਡਾਟਾ ਲੀਕ ਹੋਇਆ ਹੈਗਾ। ਤੁਸੀਂ ਹਰਜੋਤ ਸਿੰਘ ਜੀ ਜੋ ਇਸ ਟਾਈਮ ਚੱਲ ਰਿਹਾ ਹੈ ਨਾ, ਜੋ ਮਾਹੌਲ ਬਣ ਰਿਹਾ, ਜੋ ਉਲਟ ਜਿਹੜੀ ਭਾਵਨਾ ਜਿਹੜੀ ਚੱਲ ਰਹੀ ਨਾ, ਜਿਹੜੀ ਗੈਂਗਸਟਰਵਾਦ ਦਾ ਜਿਹੜਾ ਰੌਲਾ ਪੈ ਰਿਹਾ ਇਸ ਟਾਈਮ ਪੰਜਾਬ ਦੇ ਵਿੱਚ ਸਾਰੇ ਪਾਸੇ, ਇਹ ਜਿਹੜੀਆਂ ਜੀ ਗੋਲੀਆਂ ਚਲਵਾਈਆਂ ਜਾ ਰਹੀਆਂ, ਸਭ ਬਿਸ਼ਨੋਈ ਗੈਂਗ ਦਾ ਸਿੱਧਾ ਨਾਂ ਆ ਵੀ ਭਾਰਤ ਸਰਕਾਰ ਦੇ ਕਹਿਣ ਤੇ ਕੰਮ ਕਰ ਰਿਹਾ। ਉਹ ਇਹ ਹੁਣ ਧੱਬਾ ਲਾ ਕੇ ਪੰਜਾਬੀਆਂ ਦੇ ਸਿੱਖਾਂ ਦੇ ਉੱਤੇ ਇਹਨਾਂ ਨੇ ਹੋਰ ਨੰਗਾ ਨਾਚ ਜਿਹੜਾ ਉੱਥੇ ਖੇਡਣ ਦੀ ਕੋਸ਼ਿਸ਼ ਜਿਹੜੀ ਉਹ ਕਰਨੀ ਆ। ਸੋ ਇਹ ਵੀ ਧਿਆਨ ਜਿਹੜਾ ਸਾਰਿਆਂ ਨੂੰ ਨਾਲ ਦੇ ਨਾਲ ਦੇਖਣ ਦੀ ਜ਼ਰੂਰਤ ਆ। ਜਿਹੜੀ $55 ਮਿਲੀਅਨ ਵਾਲੀ ਠੱਗੀ ਦੇ ਵਿੱਚ ਤੇਲਗੂ ਮੂਲ ਦਾ, ਭਾਰਤੀ ਮੂਲ ਦੇ ਹੀ ਆ ਦੋਵੇਂ ਜਾਣੇ, ਜਿਹੜੇ ਜੀ ਹਾਂ, ਤਿਲਕ ਬਿਲਕੁਲ। ਜਿਊਲਰ ਤੇ ਸਾਇਮਾ ਜਿਊਲਰ ਦੇ ਜਿਹੜੇ ਮਾਲਕ ਆ। ਇਹ ਰਾਧਾ ਕ੍ਰਿਸ਼ਨਾ ਕੋਈ 46 ਸਾਲਾਂ ਦਾ ਯਾਰਾਮਨੀਨੀ ਕਰਕੇ ਆ, ਉਹ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਆ। ਤੇ ਇਸ ਤੋਂ ਇਲਾਵਾ ਹਰਜੋਤ ਸਿੰਘ ਜੀ ਇਹ 4-5 ਜਾਣੇ ਜਿਹੜੇ ਕੋਰੀਅਰ ਸੀਗੇ, ਅਰਪਿਤ ਦਸਾਈ, ਸਿਮਰਜੀਤ ਗਿੱਲ, ਸਤੀਸ਼ ਪਟੇਲ, ਪ੍ਰੰਜਲ ਪਟੇਲ ਤੇ ਰਾਧਾ ਕ੍ਰਿਸ਼ਨ ਯਰਮਨੀ, ਇਹ ਜਿਹੜੇ ਲੋਕ ਆ ਉਹ ਗ੍ਰਿਫਤਾਰ ਜਿਹੜੇ ਉਹ ਹੋਏ ਹੈਗੇ ਆ। ਇੱਕ ਪੰਜਾਬੀ ਵੀ ਰੱਖਿਆ ਸੀ ਕਿਉਂਕਿ ਉਹ ਭਾਸ਼ਾ ਬੋਲਣ ਦੇ ਲਈ, ਦੇਖੋ ਹਨਾ, ਹਾਂਜੀ, ਗਿੱਲ ਇਹਨਾਂ ਨੂੰ ਸਾਹਿਬ ਸ਼ਰਮ ਰੱਖੇ ਨਹੀਂ ਆਉਂਦੀ ਸੀਗੇ ਵੀ ਕੋਈ ਕਿੱਦਾਂ ਇਹਨਾਂ ਆ ਕੇ ਦੇਖੋ ਨੇ। ਕੰਮ ਕਰਦੇ ਹੈਗੇ ਆ। $55 ਮਿਲੀਅਨ ਲੋਕਾਂ ਦਾ ਲੁੱਟਿਆ, ਉਹਨਾਂ ਦਾ ਪੂਰੇ ਸਮਾਨ ਲਿਆ, ਟੈਕਸਸ ਸੋਨਾ ਦੇ ਲੈ ਵਿੱਚ। ਕੇ। ਇਹ ਸਿਰਫ ਇੱਕ ਦੇਖੋ ਸੂਬੇ ਦੀ ਗੱਲ ਕਰ ਰਹੇ ਆ ਹਰਜੋਤ ਸਿੰਘ ਜੀ, ਸਿਰਫ ਬਿਲਕੁਲ। ਟੈਕਸਸ ਦੇ ਵਿੱਚ, ਕੈਲੀਫੋਰਨੀਆ, ਫਲੋਰੀਡਾ, ਨਿਊਯਾਰਕ, ਹੋਰ ਪਤਾ ਨਹੀਂ ਕਿੱਥੇ-ਕਿੱਥੇ ਇਹਨਾਂ ਨੇ ਕਿੱਦਾਂ ਦੇ ਲੁੱਟੇ ਆ। ਤੇ ਨਾਲੇ ਇਹ ਦੇਖੋ ਹਰਜੋਤ ਸਿੰਘ ਜੀ, ਇਹ ਜਿਹੜੇ ਲੁੱਟ ਹੋਣ ਵਾਲੇ ਆ ਮੋਸਟਲੀ ਇੱਥੋਂ ਦੇ ਰਹਿਣ ਵਾਲੇ ਲੋਕ ਆ, ਆਪਣੇ ਘੱਟ ਹੋਣੇ ਆ, ਦੂਜੇ ਜ਼ਿਆਦਾ ਰਗੜੇ ਆ ਇਹਨਾਂ ਨੇ। ਤੁਸੀਂ ਹਿਸਾਬ ਲਾ ਲਓ ਬਿਲਕੁਲ। ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਉਹ ਰਗੜ ਜਿਹੜਾ ਉਹ ਰਹੇ ਹੈਗੇ ਆ। ਸੋ ਬਹੁਤ ਧਿਆਨ ਦੇ ਨਾਲ ਰਿਹਾ ਕਰੋ। ਅੱਜ ਕੱਲ ਜਿਹੜਾ ਡਿਜੀਟਲ ਅਰੈਸਟ ਕਰ ਲਿਆ ਤੁਹਾਨੂੰ, ਇਹ ਉਹ ਕਰ ਲਿਆ, ਜਿਹੜੀ ਹੁਣ ਸੈਨੋਜ਼ੇ ਵਾਲੀ ਤੁਸੀਂ ਗੱਲ ਦੱਸੀ ਆ, ਇਹ ਕੰਮ ਬਹੁਤ ਕਸੂਤਾ ਜਿਹੜਾ ਉਹ ਚੱਲ ਰਿਹਾ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜਾ ਬਚ ਕੇ ਜਿਹੜਾ ਉਹ ਰਹੋ। ਜ਼ਮਾਨਾ ਇਦਾਂ ਦਾ ਹੋਇਆ ਪਿਆ, ਟੈਕਨੋਲੋਜੀ ਦਾ ਸਹਾਰਾ ਲੈ ਕੇ ਜਿਹੜੇ ਸਕੈਮਰ ਆ ਤੇ ਜਿਹੜੇ ਚੋਰ ਆ ਉਹ ਰਗੜਾ ਬਹੁਤ ਲਾ ਰਹੇ ਆ। ਸੋ ਗੱਲ ਨੂੰ ਇੱਕ ਕਦਮ ਫੂਕ ਕੇ ਰੱਖਣ ਵਾਲੀ ਜਿਹੜੀ ਗੱਲ ਆ ਉਹ ਬਣੀ ਪਈ ਹੈਗੀ ਆ ਜੀ। ਗਾਹਾਂ ਦੇ ਗਾਹਾਂ ਦੱਸਿਆ ਜ਼ਰੂਰ ਕਰੋ ਆਪਣੇ ਜਿਹੜੇ ਕੋਈ ਵੀ ਪੰਜਾਬੀ ਭੈਣ, ਕਿਉਂਕਿ ਕਈ ਵਾਰੀ ਆਂਦਾ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਜੀ ਕੀ ਹੋਇਆ, ਮੁੜ ਕੇ ਲੁੱਟ ਹੋ ਜਾਂਦੇ। ਕੁਝ ਸਾਲ ਹੋਏ ਆ ਤੇ ਸਾਨੂੰ ਸੈਨੋਜ਼ੇ ਤੋਂ ਵੀ ਕਾਲ ਆਈ ਸੀ ਵੀ ਸਾਡਾ $7000 ਚਲ ਗਿਆ ਜੀ, ਹੁਣ ਕੀ ਕਰੀਏ। ਤੇ ਹੁਣ ਤਾਂ ਚੱਲ ਗਿਆ, ਜਾਂ ਤੁਸੀਂ ਕ੍ਰੈਡਿਟ ਕਾਰਡ ਉਹਨਾਂ ਨੂੰ ਦੇ ਦਿੱਤੇ ਹਨਾ, ਤੇ ਗਿਫਟ ਕਾਰਡ ਬਾਈ ਕਰਕੇ ਦੇ ਦਿੱਤੇ ਜੀ। ਤੋ ਸਰੋਤੇ ਵੀ ਇੱਕ ਸਾਡੇ ਲਿਖਦੇ ਆ ਵੀ ਕਹਿੰਦੇ ਇਦਾਂ ਦਾ ਮੇਰੇ ਬੌਸ ਦੇ ਨਾਲ ਵੀ ਹੋਇਆ ਸੀ, ਤੇ $80,000 ਕਹਿੰਦੇ ਵੀ ਬਿਟਕੋਇਨ ਦਾ ਉਹਦੇ ਨਾਲ ਫਰਾਡ ਹੋਇਆ। ਸੋ ਬਹੁਤ ਲੋਕ ਰਗੜ ਹੋ ਰਹੇ ਹੈਗੇ ਆ। ਪਰ ਤੁਸੀਂ ਦੇਖੋ ਵੀ ਇੱਥੇ ਸ਼ਰੇਆਮ ਦੇਖੋ ਉਹਨਾਂ ਦੇ ਸੁਨਿਆਰਿਆਂ ਦੇ ਸਟੋਰ ਆ, ਤੇ ਉਹ ਕਿੱਦਾਂ ਇਨਵੋਲਵ ਸੀ ਇਸ ਕੰਮ ਦੇ ਵਿੱਚ। ਜੀ। ਸੋਨਾ ਉਹਨਾਂ ਤੋਂ ਲੈਂਦੇ ਸੀਗੇ ਪਿਘਲਾ ਕੇ, ਤੇ ਬਾਅਦ ਆਮ ਲੋਕਾਂ ਨੂੰ ਫਿਰ ਉਹ ਵੇਚ ਦਿੰਦੇ ਸੀਗੇ। ਤੁਸੀਂ ਹਿਸਾਬ ਲਾ ਲਓ ਦੇਖੋ ਵੀ ਲੋਕਾਂ ਨੇ ਜਿਹੜਾ ਉਹਨਾਂ ਗਲਾਂ 'ਚ ਸੋਨਾ ਪਾਇਆ ਉਹ ਚ ਵੀ ਨੁਕਸ ਹੋਣਾ, ਵੀ ਉਹ ਵੀ ਚੋਰੀ ਦਾ ਸੋਨਾ ਹੀ ਲੋਕਾਂ ਨੂੰ ਵੇਚੀ ਜਾਣ ਡੇ। ਇਹ ਤੁਸੀਂ ਹਿਸਾਬ ਲਾ ਲਓ ਵੀ ਕੀ ਕੁਛ ਜਿਹੜਾ ਇਹਨਾਂ ਨੇ ਕੀਤਾ ਹੈ ਤਿਲਕ ਜਿਊਲਰ ਤੇ ਸਾਇਮਾ ਜਿਊਲਰ ਵਾਲਿਆਂ ਨੇ, ਫ੍ਰਿਸਕੋ ਤੇ ਅਰਵਿੰਗ ਦੇ ਵਿੱਚ।